अस्सलाम वालेकुम, सत श्री अकाल। मैं तुहाडा अपना अनस ढिल्लों लाइलपुर पाकिस्तान तो मेरे नाल लवली सिंह ननकाना साहब तो 47 ਦੀ ਕਾਲੀ ਵੰਡ ਨੇ ਜਿੱਥੇ ਲੱਖਾਂ ਘਰ ਤੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ, ਉਸੇ ਹੀ ਉਜਾੜੇ ਟਾਈਮ ਇੱਕ ਉਜੜਿਆ ਪਿੰਡ ਜਿੱਥੇ ਅਸੀਂ ਹੁਣ ਫਿਰ ਰਹੇ ਹਾਂ ਪਿੰਡ ਆ 30 ਜੀਂਬੇ ਜੋ ਚੰਗ ਬ੍ਰਾਂਚ ਵੱਜਦਾ ਹੈ ਲਾਇਲਪੁਰ ਦੀ ਲਹਿੰਦੀ ਸਾਈਡ ਤੇ ਪੈਂਦਾ ਹੈ। 1890 ਜਦੋਂ ਅੰਗਰੇਜ਼ ਸਰਕਾਰ ਨੇ 12 ਵਸਾਈਆਂ ਤੇ ਇੱਥੇ ਆ ਕੇ ਵਸੇ ਸਨ ਗਿੱਲ ਸਰਦਾਰ ਜੋ ਕਿ ਪਿੰਡ ਟੋਟੀਆਂ ਅੰਮ੍ਰਿਤਸਰ ਤੋਂ ਉੱਠ ਕੇ ਆ ਕੇ ਇੱਥੇ ਵਸੇ ਸਨ। ਸਰਦਾਰ ਨਾਰਾਇਣ ਸਿੰਘ ਅਤੇ ਸਰਦਾਰ ਸੁਰਾਇਣ ਸਿੰਘ ਅਤੇ ਉਹਨਾਂ ਦੇ ਪੁੱਤਰ ਸਰਦਾਰ ਕਰਮ ਸਿੰਘ, ਅਮਰ ਸਿੰਘ ਅਤੇ ਦਿਆਲ ਸਿੰਘ ਅਤੇ ਗਾਂ ਉਹਨਾਂ ਦੇ ਪੁੱਤਰ ਅਜੀਤ ਸਿੰਘ ਅਤੇ ਮੇਰਾ ਬੜਾ ਮਿੱਤਰ ਪਿਆਰਾ ਸਤਪਾਲ ਸਿੰਘ ਗਿੱਲ ਸਵਿਟਜ਼ਰਲੈਂਡ ਤੋਂ। ਉਹਨਾਂ ਦੇ ਫੋਰ ਫਾਦਰਸ ਦਾ ਪਿੰਡ ਹੈ। ਆਓ ਪਿੰਡ ਵਿਖਾਉਂਦੇ ਹਾਂ ਤੁਹਾਨੂੰ, ਗੱਲਾਂ ਬਾਤਾਂ ਕਰਾਂਗੇ ਪਿੰਡ ਵਾਸੀਆਂ ਨਾਲ, ਨਾਲੇ ਵਿਖਾਵਾਂਗੇ ਤੁਹਾਨੂੰ ਪਿੰਡ ਹੈ। ਉਸੇ ਹੀ ਪਿੰਡ ਦਾ ਇੱਕ ਸਕੂਲ ਆ, ਇਸੇ ਹੀ ਪਿੰਡ ਦਾ ਇੱਕ ਸਰਦਾਰ ਤਾਰਾ ਪਹਿਲਵਾਨ ਗੁਜ਼ਰਿਆ ਹੈ ਜਿਹੜਾ ਕਿ ਬੜਾ ਨਾਮੀ ਗ੍ਰਾਮੀ ਆਪਣੇ ਵਕਤ ਦਾ ਪਹਿਲਵਾਨ ਸੀ। ਅਤੇ ਉਹਦਾ ਕਹਿਣਾ ਸੀ ਕਿ ਜਦੋਂ ਤਾਰੇ ਦੇ ਕੋਡੇ ਨੂੰ ਮਿੱਟੀ ਲੱਗ ਗਈ ਉਦੋਂ ਤਾਰੇ ਨੇ ਕੌਡੀ ਛੱਡ ਦੇਣੀ ਆ। ਅਤੇ ਵਨ ਟਾਈਮ ਇੱਥੋਂ ਉੱਠ ਕੇ ਜਾ ਕੇ ਪਿੰਡ ਵਹਾਬਦੀਨ 'ਚ ਜਾ ਕੇ ਉਹਨਾਂ ਨੇ ਇੱਕ ਅਕੈਡਮੀ ਬਣਾਈ ਅਤੇ ਜਿੱਥੇ ਸੌਵਾਂ ਦੇ ਹਿਸਾਬ ਦੇ ਨਾਲ ਮੁੰਡਿਆਂ ਨੂੰ ਨਾ ਕਬੱਡੀ ਅਤੇ ਦੂਜੀਆਂ ਗੇਮਾਂ 'ਚ ਉਹਨਾਂ ਦੀ ਮੁਆਵਨਤ ਕੀਤੀ। ਅਤੇ ਅੱਜ ਉਹ ਚੰਗੇ ਚੰਗੇ ਮਹਿਕਮਿਆਂ ਦੇ ਵਿੱਚ ਨੌਕਰੀ ਵੀ ਕਰ ਰਹੇ ਨੇ ਅਤੇ ਬਾਬੇ ਤਾਰੇ ਨੂੰ ਦੁਆਵਾਂ ਵੀ ਦੇ ਰਹੇ ਨੇ। ਅਤੇ ਇਸੇ ਹੀ ਗਿੱਲ ਪਰਿਵਾਰ ਦੇ ਨਾਲ ਇੱਕ ਨਿਹਾਲ ਮਸੀਹ ਸੀ ਜਿਹੜਾ ਉਹਨਾਂ ਦਾ ਅਸੀਰੀ ਸੀ, ਉਹਨਾਂ ਦਾ ਕੰਮਕਾਰ ਕਰਦਾ ਸੀ। ਇਸੇ ਹੀ ਪਿੰਡ 'ਚ ਰਹਿ ਗਏ ਸੀ 47 ਟਾਈਮ। ਉਹ ਤਾਂ ਹੁਣ ਇਸ ਦੁਨੀਆ 'ਤੇ ਨਹੀਂ ਰਹੇ। ਉਹਨਾਂ ਦੀ ਧੀ ਦੇ ਨਾਲ ਵੀ ਗੱਲਬਾਤ ਸਾਂਝੀ ਕਰਾਂਗੇ। ਅਤੇ ਉਸ ਤੋਂ ਬਾਅਦ ਦੱਸਦਾ ਜਾਵਾਂ ਕਿ 47 ਦੀ ਪਾਰਟੀਸ਼ਨ ਟਾਈਮ ਜਦੋਂ ਉਜਾੜੇ ਪਏ, ਰੌਲੇ ਪੈ ਗਏ ਅਤੇ ਇੱਕ ਚੌਧਰੀ ਨਜ਼ਰ ਜੱਟ ਜਿਹੜੇ ਕਿ 29 ਚੱਕੇ ਦੇ ਬਿਲਕੁਲ ਸਾਹਮਣੇ ਪਿੰਡ ਆ ਉੱਥੋਂ ਦੇ ਸੀ, ਉਹਨਾਂ ਨੇ ਆਲ ਦੁਆਲ ਦੇ ਪਿੰਡਾਂ ਦੇ ਸਰਦਾਰਾਂ ਦੀ ਬੜੀ ਮੁਆਵਨਤ ਕੀਤੀ, ਬੜੀ ਉਹਨਾਂ ਦੀ ਹੈਲਪ ਕੀਤੀ। ਉਹਨਾਂ ਸਾਰਿਆਂ ਨੂੰ ਪਿੰਡਾਂ 'ਚੋਂ ਲਿਆ ਕੇ ਜਿਹੜਾ ਉੱਥੇ ਕੈਂਪ ਬਣਿਆ ਸੀ ਸਾਹਮਣੇ 57 ਜੀਂਬੇ ਕਿਆਲਾ ਉੱਥੇ ਤੱਕ ਛੱਡ ਕੇ ਆਏ। ਅਤੇ ਇੱਥੇ ਇਹ 3 ਮਹੀਨੇ ਇਹ ਕੈਂਪ ਲੱਗਾ ਰਿਹਾ। ਇੱਥੇ ਹੀ ਸਰਦਾਰ ਬੈਠੇ ਰਹੇ ਅਤੇ ਚੌਧਰੀ ਨਜ਼ਰ ਅਤੇ ਉਹਦੇ ਬੱਚੇ ਜਿਹੜੇ ਆ ਜਾਂ ਉਹਨਾਂ ਦੇ ਕੰਮਕਾਰ ਵਾਲੇ ਉਹਨਾਂ ਨੂੰ ਰੋਟੀ ਪਾਣੀ ਦਾਣੇ ਪਿਆ ਕੇ ਅਤੇ ਉਹਨਾਂ ਦੇ ਮਾਲ ਡੰਗਰ ਵਾਸਤੇ ਪੱਠਾ ਤੂੜੀ ਦਾਣਾ ਜਿਹੜੇ ਆ 3 ਮਹੀਨੇ ਤੱਕ ਦਿੰਦੇ ਰਹੇ। ਅਤੇ ਦੱਸਦਾ ਜਾਵਾਂ ਕਿ ਇਹ ਪਰਿਵਾਰ ਜਿਹੜੇ ਆ ਅੱਜ ਵੀ ਚੌਧਰੀ ਨਜ਼ਰ ਦੇ ਉਹਨਾਂ ਅਹਿਸਾਨਾਤ ਨੂੰ ਬੜਾ ਅੱਛੇ ਤਰੀਕੇ ਨਾਲ ਦੂਜਿਆਂ ਤੱਕ ਪਹੁੰਚਾਉਂਦੇ ਨੇ ਅਤੇ ਉਹਨਾਂ ਆਪਣੇ ਬੱਚਿਆਂ ਨੂੰ ਸੀਨਾ ਬਸੀਨਾ ਆਪਣੀ ਆਉਣ ਵਾਲੀ ਨਸਲ ਨੂੰ ਚੌਧਰੀ ਨਜ਼ਰ ਦੇ ਅਹਿਸਾਨਾਂ ਨੂੰ ਦੱਸਿਆ ਅਤੇ ਉਹਨਾਂ ਨੂੰ ਅੱਗੇ ਤੱਕ ਪਹੁੰਚਾਇਆ। ਅਤੇ ਉਹਨਾਂ ਦੇ ਬੱਚਿਆਂ ਦੇ ਰਾਹੀਂ ਹੀ ਮੇਰੇ ਤੱਕ ਇਹ ਗੱਲ ਪਹੁੰਚੀ। ਅਤੇ 3 ਮਹੀਨੇ ਤੋਂ ਬਾਅਦ ਚੌਧਰੀ ਨਜ਼ਰ ਇਹਨਾਂ ਨੂੰ ਤੋੜ ਬਾਰਡਰ ਤੱਕ ਛੱਡ ਕੇ ਆਏ ਅਤੇ ਹੁਣ ਉਹ ਜਾ ਕੇ ਪਰਿਵਾਰ ਚੜ੍ਹਦੇ ਪੰਜਾਬ ਜ਼ਿਲ੍ਹਾ ਸਿਰਸਾ ਪਿੰਡ ਵਹਾਬਦੀਨ ਦੇ ਵਿੱਚ ਜਾ ਕੇ ਵਸ ਗਏ ਨੇ। ਅਤੇ ਆਓ ਚੱਲਦੇ ਹਾਂ, ਕੁਝ ਗੱਲ ਕਰਾਂਗੇ ਇਸੇ ਹੀ ਪਿੰਡ ਦੇ ਇੱਕ ਬਜ਼ੁਰਗ ਜਿਨ੍ਹਾਂ ਦੀ ਉਮਰ ਉਦੋਂ ਕੁਝ 17-18 ਸਾਲ ਸੀ, ਇਸੇ ਹੀ ਪਿੰਡ ਦੇ ਵਿੱਚ ਰਹਿ ਗਏ, ਉਹਨਾਂ ਨਾਲ ਗੱਲ ਕਰਾਂਗੇ। ਸਭ ਦੋਸਤਾਂ ਅੱਗੇ ਰਿਕੁਐਸਟ ਆ, ਵੀਡੀਓ ਚੰਗੀ ਲੱਗੇ ਨੂੰ ਸ਼ੇਅਰ ਜ਼ਰੂਰ ਕਰਨਾ ਅਤੇ ਸਾਡਾ ਚੈਨਲ ਆ ਪੰਜਾਬੀ ਲਹਿਰ ਫੇਸਬੁੱਕ ਅਤੇ ਯੂਟਿਊਬ 'ਤੇ ਇਹਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਰੂਬਰੂ ਕਰਦੇ ਰਹੀਏ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਨਾਂ ਤੁਹਾਡਾ? ਮੁਹੰਮਦ ਖਿਆਲ। ਉਮਰ ਕਿੰਨੀ ਕੁ ਹੋ ਗਈ ਆ? ਉਮਰ 100 ਤੋਂ ਕੋਈ ਘੱਟ ਹੋਣੀ ਆ। ਅੱਛਾ, ਅਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ? ਸ਼ਹਾਬਦੀਨ। ਅਤੇ ਇਹ ਜਿਹੜੇ ਪਿੰਡ ਬੈਠੇ ਪਿੰਡ ਦਾ ਕੀ ਨਾਂ? ਪਿੰਡ ਦਾ ਨਾਂ 30 ਚੱਕ ਜੀਂਬੇ। ਠੀਕ ਹੈ। ਅਤੇ ਇਹ ਦੱਸੋ ਵੀ ਜਦੋਂ ਬੰਗਲਾ ਅਮੀਪੁਰ। ਅਤੇ ਇਹ ਦੱਸੋ ਵੀ ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? ਉਦੋਂ ਮੇਰੀ ਉਮਰ ਹੈਗੀ 14-15 ਸਾਲ ਦੀ। ਇਸੇ ਪਿੰਡ 'ਚ ਰਹਿੰਦੇ ਉਦੋਂ ਵੀ? ਮੇਰਾ ਜਨਮ ਹੀ ਇੱਥੋਂ ਦਾ। ਜੱਦੀ ਪਿੰਡ ਹੀ ਹੈ? ਹਾਂਜੀ, ਜੱਦੀ ਪੁੱਛੀ ਆ। ਸਾਡਾ ਦਾਦਾ ਆਇਆ। ਅੱਛਾ ਠੀਕ। ਉਹ ਜਦੋਂ ਬਾਹਰ ਵਸੀ ਉਦੋਂ ਆਇਆ ਦਾਦਾ ਤੁਹਾਡਾ? ਹਾਂਜੀ। ਅਤੇ ਇਹ ਦੱਸੋ ਇੱਥੇ ਆਪਣਾ ਗਿੱਲ ਰਹਿੰਦੇ ਹੁੰਦੇ ਸੀ ਸਰਦਾਰ? ਗਿੱਲ? ਹਾਂ। ਇਹ ਗਿੱਲ ਜਿਹੜੇ ਸੀ ਇਹ ਹੈਗੇ ਸੀ, ਉਹ ਵੱਜਦੇ ਸੀ ਸੋਹਲੀਏ। ਸੋਹਲੀਏ ਵੱਜਦੇ ਸੀ। ਠੀਕ ਹੈ। ਹਾਂਜੀ। ਉਹਨਾਂ ਦੇ ਕੋਈ ਨਾਵਾਂ ਨੂੰ ਯਾਦ ਨੇ ਨਾਂ? ਇੱਕ ਨਾ ਨਾਮ ਸਿਉ ਸੀ, ਇੱਕ ਨਾ ਬਿਸ਼ਨ ਸਿਉ ਸੀ, ਇੱਕ ਨਾ ਸੋਹਣ ਸਿਉ ਸੀ। 3 ਭਰਾ ਸੀ। ਠੀਕ ਹੈ। ਅਤੇ ਭਲਵਾਨ ਹੁੰਦਾ ਸੀ, ਉਹਦੇ ਨਾਂ ਦਾ ਪਤਾ? ਕਿਹੜਾ ਭਲਵਾਨ? ਕਬੱਡੀ ਖੇਡਦਾ ਸੀ। ਤੈਨੂੰ ਦੱਸਿਆ ਤੇ ਆਵੇ ਤਾਰਾ ਸੀ। ਤਾਰਾ? ਹਾਂਜੀ। ਉਹ ਕਿੰਨੇ ਭਰਾ ਸੀ? ਹੈ ਉਹ ਕਿੰਨੇ ਭਰਾ? ਇਕੱਲਾ ਹੀ ਸੀ। ਇਕੱਲਾ ਹੀ ਸੀ? ਇਕੱਲਾ ਹੀ। ਠੀਕ ਹੈ। ਅਤੇ ਕਿੰਨੀ ਸੀ ਜ਼ਮੀਨ ਜਮੂਨ ਉਹਨਾਂ ਦੀ ਇੱਥੇ? ਉਹਨਾਂ ਦੋਵਾਂ ਭਰਾਵਾਂ ਦੀ ਮੀਆਂਪੁਰੀਆ ਜਿਹੜਾ ਸੀ ਨਾ ਉਹਦਾ ਬਾਪ। ਹਾਂਜੀ। ਉਹਨਾਂ ਦੇ 2 ਮਰਬੇ, ਦੋਵੇਂ ਮੋਗਿਆਂ ਵਾਲੇ। ਦੋਵੇਂ ਮੋਗਿਆਂ ਵਾਲੇ? ਹਾਂ।
ਠੀਕ ਹੈ। ਤੇ ਕਿਹੜੀ ਸਾਈਡ ਤੇ ਸੀ ਜ਼ਮੀਨ ਉਹਨਾਂ ਦੀ? ਹਾਂ ਲਹਿੰਦੀ ਸਾਈਡ ਤੇ? ਲੈਂਦੇ ਤੇ ਨਾਲ ਮੁੱਢ ਸੂਏ ਦੇ। ਅੱਛਾ ਅੱਛਾ ਇੱਕ ਆ ਜਿੱਥੇ ਬੈਠੇ ਆ ਇੱਥੇ ਮੇਰਾ ਰੱਬਾ, ਦੂਜਾ ਆ ਵਾ। ਠੀਕ ਹੈ। ਤੇ ਇਹ ਦੱਸੋ ਵੀ ਇਹਨਾਂ ਦਾ ਘਰ ਕਿਹੜੀ ਸਾਈਡ ਤੇ ਪੈਂਦਾ ਸੀ? ਘਰ ਉਹਨਾਂ ਦਾ ਜਿਹੜੀ ਮਸਜਿਦ ਪਈ ਆ, ਜਿਹੜਾ ਬਾਜ਼ਾਰ 'ਚ ਬੋਰਡ ਆ ਕਿ ਨਹੀਂ, ਤੁਸੀਂ ਨਹੀਂ ਕੋਣਾ। ਤੇ ਇਹ ਦੱਸੋ ਵੀ ਇੱਥੇ ਰਹਿਣ ਸਹਿਣ ਉਹਨਾਂ ਦਾ ਕਿਵੇਂ ਦਾ ਸੀ ਪਿੰਡ ਦੇ ਵਿੱਚ? ਰਹਿਣ ਬਹਿਣ ਬਹੁਤ ਚੰਗਾ ਹੈ। ਕਿਵੇਂ ਸੀ ਦੂਜੀਆਂ ਬਰਾਦਰੀਆਂ ਨਾਲ, ਮੁਸਲਮਾਨਾਂ ਨਾਲ? ਹਾਂਜੀ ਦੂਜੀਆਂ ਬਰਾਦਰੀਆਂ ਨਾਲ ਕਿਵੇਂ ਰਹਿਣ ਸਹਿਣ ਸੀ? ਉਹ ਬਹੁਤ ਚੰਗਾ ਸੀ, ਮਾੜਾ ਨਹੀਂ ਸੀ, ਕਿਸੇ ਨਾਲ ਵਾਧਾ ਨਹੀਂ ਸੀ, ਘਾਟਾ ਨਹੀਂ ਸੀ। ਤੇ ਕਬੱਡੀ 'ਚ ਉਹਨਾਂ ਦਾ ਕਬੱਡੀ ਖੇਡਦੇ ਸੀ, ਉਹਦੇ 'ਚ ਕਿਵੇਂ ਦਾ ਨਾਂ ਸੀ? ਚੰਗੀ ਖੇਡਦਾ ਸੀ? ਦੱਸਿਆ ਜਿਹੜਾ ਕੌਡੀ ਖੇਡਦਾ ਸੀ ਉਹਦੇ ਨਾਲ ਤਾਰਾ ਸੀ 32 ਇਹਦੇ ਰਾਹੀਂ ਕੌਡੀ ਖੇਡਦੇ ਸੀ, ਬਾਹਰੋਂ ਬੰਦੇ ਆਣ ਕੇ ਕੌਡੀਆਂ ਖੇਡਦੇ ਸੀ। ਨਹੀਂ ਮੈਂ ਕਿਹਾ ਕਬੱਡੀ ਚੰਗੀ ਖੇਡਦਾ ਸੀ? ਬੜੀ ਕੌਡੀ ਤੇ ਦੱਸਿਆ ਵੀ ਖਾੜਾ ਟੱਪ ਜਾਂਦਾ ਸੀ, ਅੱਛਾ ਫੜਿਆ ਨਹੀਂ ਜਾਂਦਾ, ਇੰਨਾ ਕੁ ਭਾਈਦਾ ਸੀ। ਠੀਕ ਹੈ। ਹੁਣ ਵੀ ਦੱਸਦਾ ਉਹਦਾ ਪੋਤਰਾ ਵਾ, ਫੋਨ ਆਉਣ ਡਿਆ ਉਹਦਾ ਹੀ ਵੀ ਉੱਥੇ ਉਹਨੇ ਨਾ ਇੱਕ ਪੂਰਾ ਬਣਾਇਆ ਵਾ, ਜਿਵੇਂ ਸਕੂਲ ਨਹੀਂ ਬਣਾਈਦਾ ਇਵੇਂ ਸਕੂਲ ਬਣਾਇਆ, ਖਾੜਾ ਪੂਰਾ ਉੱਥੇ ਜਾ ਸਿਖਾਉਂਦਾ ਰਿਹਾ ਜਾ ਕੇ। ਅੱਛਾ ਇਹ ਦੱਸੋ ਵੀ ਇੱਥੇ ਬਾਬਾ ਨਿਹਾਲ ਮਸੀਹ ਸੀ, ਨਿਹਾਲ ਸਾਈ ਹਾਂਜੀ ਮਸੀਹ ਹੈਗਾ ਸੀ, ਉਹ ਉਹਨਾਂ ਦੇ ਨਾਲ ਹੁੰਦਾ ਸੀ, ਕੋਈ ਕੰਮ ਕਾਰ ਕਰਦਾ? ਨਿਹਾਲ ਹਾਂਜੀ ਤੇ ਨਿਹਾਲ ਤੇ ਕੋਕੀ, ਨੈਤ, ਜਗੀਰਾ, ਠੀਕ ਹੈ। ਇਹ ਭਰਾ ਸੀ। ਆ ਵੀ ਜਦੋਂ ਇੱਥੋਂ ਗਏ ਆ ਹਾਂਜੀ 47 'ਚ, ਹਾਂਜੀ ਉਹ ਖੈਰ ਖੈਰੀ ਗਏ, ਕੋਈ ਰੋਲੇ ਰੂਲੇ ਪਏ ਰਾਹ 'ਚ? ਕੋਈ ਨਹੀਂ ਜੀ, ਰਾਹ 'ਚ ਜਾਂਦਿਆਂ ਪਏ ਹੁਣ ਤੇ ਇੱਥੋਂ ਅਮਨ ਮਾਨ ਗਏ ਨੇ, ਇੱਥੋਂ ਜਾ ਕੇ ਸਵਾਜਪੁਰ ਕੰਪ ਲੱਗਾ। ਠੀਕ ਹੈ। ਘਿਆਲੇ ਆਂਦੇ ਲੱਗੇ। ਇਹ ਜਿਹੜੇ ਬੰਦੇ ਸੀ ਨਾ ਇੱਥੇ ਰਹਿਣ ਵਾਲੇ, ਪਹਿਲੇ ਗੱਡੇ ਵੀ ਉਹਨਾਂ ਨੂੰ ਲੈ ਕੇ ਦਿੱਤੇ ਸੀ, ਦਾਣੇ ਬਣਾ ਕੇ ਮਕਈ ਦੇ, ਛੋਲਿਆਂ ਦੇ, ਕਣਕ ਦੇ, ਉਹਨਾਂ ਮਰੂੰਡੇ ਬਣਾ ਕੇ ਤੇ ਬੋਰੀਆਂ ਭਰ ਕੇ ਖੜੇ। ਠੀਕ ਹੈ। ਗੱਡਿਆਂ ਦੇ। ਉਹਦਾ ਮੈਚ ਮੂਚ ਵੇਖਿਆ ਕੋਈ ਬਾਬੇ ਤਾਰੇ ਦਾ? ਹਾਂਜੀ ਬਾਬੇ ਤਾਰੇ ਦਾ ਕੋਈ ਮੈਚ ਮੂਚ ਵੇਖਿਆ ਸੀ? ਤੈਨੂੰ ਦੱਸਿਆ ਤੇ ਆ ਵੀ ਜਾਂਦੇ ਰਹੇ, ਖਾੜਾ ਟੱਪ ਜਾਂਦੇ ਸੀ। ਅੱਛਾ ਖਾੜਾ ਟੱਪ ਜਾਂਦਾ ਸੀ? ਆਹ ਠੀਕ ਹੈ। ਇੰਨੀ ਛਾਲ ਥੱਲੇ ਮਾਰਦਾ ਸੀ, ਜਿੰਨਾ ਜੰਪ ਸੀ ਨਾ, ਖਾੜਾ ਟੱਪ ਜਾਂਦਾ। ਆਹ ਹੁਣ ਉਹਦੇ ਪੋਤਰੇ ਨਾਲ ਗੱਲ ਕਰੀ ਜਰਾ। ਕਿਹਦੇ ਨਾਲ? ਤਾਰੇ ਦੇ। ਤਾਰੇ ਦਾ ਤੇ ਹੈ ਹੀ ਧੀ ਆ, ਪੋਤਾ ਹੈ ਹੀ ਕੋਈ ਨਹੀਂ ਨਹੀਂ। ਭਣੇਵਾ ਗੱਲ ਕਰੋ ਜਰਾ, ਬੋਲੋ। अस्सलाम वालेकुम। हेलो अस्सलाम वालेकुम। सलाम जी। हाँ जी की हाल जे? सलाम। की हाल जे? बहुत बढ़िया। अपने दसो? मैं बहुत बढ़िया जी, बहुत बढ़िया। ਤੁਹਾਡੇ ਨਾਲ ਗੱਲ ਕਰਕੇ ਹੋਰ ਵੀ ਵਧੀਆ ਹੋ ਗਿਆ। खैर है जी अपनी। हाँ जी की पूछना चाहते जे? सब ठीक है। हाँ जी ਆ ਪੁੱਛੋ ਕੋਈ ਗੱਲਬਾਤ ਉਹਨਾਂ ਨੂੰ। मैं तो उन्होंने आखन ते दिया भी गलबात कोई पूछो तो दसो। ਇੱਥੇ ਰੱਖੋ। मैं करना तो बहुत बोला। हाँ जी ਤੁਸੀਂ ਕਿਹੜੇ ਟੱਬਰ ਚੋਂ ਜੇ? ਕਿਹੜੇ ਟੱਬਰ ਚੋਂ ਜੇ? हाँ जी ਟੱਬਰ ਕਿਹੜੇ ਜੇ ਦੱਸੋ? ਦਾਦੇ ਦਾ ਨਾਮ ਦੱਸੋ ਵੱਡੇ ਕਿਹੜੇ ਦਾ। ਟੱਬਰ ਚੋਂ ਜੇ? ए मेरे नाम मोहम्मद सालिया। मैं ए मैं सरदार करम ਸਿੰਘ शहाबुद्दीन दा पुत्र है, शहाबुद्दीन दा। अच्छा अच्छा, मैं सरदार करम ਸਿੰਘ ਦਾ ਪੁੱਤਰ ਆ, ਸਰਦਾਰ ਕਰਮ ਸਿੰਘ ਦਾ। अच्छा ਹਾਂਜੀ ਜਾਣਦੇ ਜੇ? किन्नू? ਕਰਮ ਸਿੰਘ, ਸਰਦਾਰ ਕਰਮ ਸਿੰਘ। ਸਰਦਾਰ ਕਰਮ ਸਿੰਘ ਨੂੰ ਇਹ ਆਪਣੇ ਹੈਗੇ ਸੀ ਇਹਨਾਂ ਚੋਂ ਹੀ, ਆਪਣੇ ਦੂਜਿਆਂ ਚੋਂ, ਜਗੀਰ ਸਿੰਘ ਕਿਹਾ ਚੋਂ, ਢੋਟੀਆਂ ਚੋਂ। ਟੋਟੀਆਂ ਚੋਂ, ਨਰਾਇਣ ਸਿੰਘ, ਸਰਾਇਣ ਸਿੰਘ ਤੁਹਾਡੇ ਵੱਡੇ ਸੀ। ਸਰਦਾਰ ਕਰਮ ਸਿੰਘ। ਮੇਰੀ ਗੱਲ ਸੁਣੋ ਜੀ, ਟੋਟੀਆਂ ਵਾਲੇ ਜਿਹੜੇ ਸੀ ਨਾ ਬਾਬੇ, ਨਰਾਇਣ ਸਿੰਘ ਹਾਂਜੀ ਹਾਂਜੀ ਉਹੀ ਤੇ ਸਰਾਇਣ ਸਿੰਘ ਤੇ ਸਾਡਾ ਪੜਦਾਦਾ ਸੀ। ਉਹੋ ਜੀ ਮੇਰੀ ਗੱਲ ਸੁਣੋ ਨਾ, ਤੇ ਦੇਵਾ ਹੋਏਗਾ ਦੋ ਮਰਬੇ ਉਹਨਾਂ ਦੇ ਆ ਪਿੰਡ, ਉਹੋ ਜੀ ਪਿੰਡ ਦੇ ਨਾਲ ਦੇ ਦੋ ਮਰਬੇ ਉਹਨਾਂ ਦੇ ਆ, ਹਾਂਜੀ ਹਾਂਜੀ ਪਿੰਡ ਦੇ ਮੁੱਢ ਵਿਆਹੀ ਸੀ। ਉਹਨਾਂ ਦੀ ਜ਼ਮੀਨ ਬੂਹੇ ਦੇ ਅੱਗੇ ਆ, ਦੋਵੇਂ ਮਰਬੇ, ਇੱਕ ਪਿੰਡੋਂ ਐਸ ਗੁੱਠੇ ਇੱਕ ਐਸ। ਹਾਂਜੀ 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 ਇੱਕ ਨਹਿਰ ਵਾਲੇ ਬੰਨੇ ਸੀ। ਹਾਂਜੀ ਨਹਿਰ ਵਾਲੇ ਬੰਨੇ ਨਹੀਂ ਸੀ, ਨਹਿਰ ਵਾਲੇ। ਮੈਨੂੰ ਸਮਝ ਨਹੀਂ ਆਈ। ਨਹਿਰ ਵਾਲਾ ਮਰੱਬਾ। ਇੱਕ ਤਾਂ ਮੈਂ ਕੰਨਾਂ ਤੋਂ ਬੋਲਾ। ਕਹਿੰਦਾ ਨਹਿਰ ਵਾਲਾ ਮਰੱਬਾ ਸੀ। ਰੱਖੀ ਮੈਂ ਦੱਸਿਆ। ਇੱਥੇ ਆਓ ਤੁਸੀਂ। ਵਾਇਆ ਜੀ ਦੋ ਮਰਬੇ ਪਿੰਡ ਦੇ ਮੋਢ ਸਨ ਤੇ ਬਾਕੀ ਨਹਿਰ ਵਾਲੇ ਬੰਨੇ ਸੀ। ਹਾਂ ਦੋ ਮਰਬੇ ਪਿੰਡ ਦੇ ਮੁੱਢ ਸਨ, ਬਾਕੀ ਨਹਿਰ ਵਾਲੇ ਬੰਨੇ ਸੀ।
ਉਹੋ ਜੀ ਨਹਿਰ ਵਾਲੇ ਬੰਨੇ ਜਿਹੜੇ ਸੀ ਉਹ ਪਰਾਂ ਹੀ 2 ਮਰਬੇ ਜ਼ਮੀਨ ਇਹ ਪਹਾੜੀਆਂ ਦੀ ਵੀ ਵਾਹੁੰਦੇ ਸੀ। ਪਹਾੜੀਆਂ ਦੇ ਨਾਂ ਦਾ ਨਹੀਂ ਪਤਾ, ਉਹ ਇੱਥੇ ਨਹੀਂ ਰਹਿੰਦੇ ਤੇ ਉਹ 2 ਮਰਬੇ ਜ਼ਮੀਨ ਇੱਥੇ ਸੀ। ਅੱਛਾ, ਟੋਟੀਆਂ ਵਾਲਿਆਂ ਦੇ ਬਾਬਿਆਂ ਦਾ ਕੀ ਨਾਂ ਦੱਸਿਆ? ਨਰੈਣ ਸਿੰਘ ਤੇ ਸਰੈਣ ਸਿੰਘ ਤੇ ਦੇਵਾ ਹੋਂ। ਅੱਛਾ, ਗਿੱਲ ਸਾਹਿਬ ਆਂਦੇ ਵੀ ਨਰੈਣ ਸਿੰਘ, ਸਰੈਣ ਸਿੰਘ ਤੇ ਦੇਵਾ ਸਿੰਘ ਤੁਹਾਡੇ ਵੱਡੇ ਸੀ? ਹਾਂਜੀ ਨਰੈਣ ਸਿੰਘ ਤੇ ਬਾਬਾ ਦੇਵਾ ਸਿੰਘ ਦੋਵੇਂ ਭਰਾ ਸਨ ਸਕੇ। ਹਾਂ, ਸਕੇ ਭਰਾ। ਹਾਂਜੀ ਸਕੇ ਭਰਾ ਸੀ ਨਰੈਣ ਸਿੰਘ ਇਹਨਾਂ ਕੋ। ਦਾਦਾ ਜੀ ਸਨ। ਆ ਸੁਣਿਓ ਸੁਣਿਓ, ਦੇਵਾ ਸਿੰਘ ਉਹਨਾਂ ਦਾ ਭਰਾ ਸੀ। ਇਹ ਕਾਲੇ ਕੁੱਤੇ ਵੀ ਗੱਦੀ ਰੱਖੇ ਸੀ। ਉਹਨਾਂ ਨੇ ਕਾਲੇ ਕੁੱਤੇ ਵੀ ਗੱਦੀ ਰੱਖੇ ਸੀ ਤੇ ਬਾਬਾ ਆਪਣੇ ਬਾ ਦੇਵਾ ਹੋ ਜਿਹੜਾ ਸੀ ਨਾ, ਉਹਦਾ ਪੁੱਤ ਮਰ ਗਿਆ ਸੀ, ਘਿਆੜੇ ਵਿਆਹ ਸੀ, ਉਹਦਾ ਪੋਤਰਾ ਇੱਕੋ ਹੀ ਸੀ। ਉਹ ਪੱਕੀ ਫੜ ਲਾ। ਉਹ ਜਗਤਾਰ ਸਿੰਘ ਉਹਦਾ ਨਾਂ ਜੇ, ਜਗਤਾਰ ਸਿੰਘ। ਆਂਦੇ ਬਾਬਾ ਜੀ ਆਂਦੇ ਵੀ ਉਹਨਾਂ 2 ਕੁੱਤੇ ਵੀ ਰੱਖੇ ਹੁੰਦੇ ਸੀ ਕਾਲੇ, ਤੇ ਉਹਨਾਂ ਦੇ ਇੱਕ ਪੁੱਤਰ ਵਿਆਹ ਸੀ ਘਿਆਲੇ। ਉਹ ਦੱਸਿਆ ਜਿਹੜਾ ਘਿਆੜੇ ਵਿਆਹ ਸੀ ਨਾ ਦੇਵਾ ਦਾ ਪੁੱਤਰ, ਹਾਂ, ਉਹ ਮਰ ਗਿਆ ਸੀ ਅੱਛਾ, ਉਹ ਮਰ ਤੇ ਗਿਆ। ਉਹਦਾ ਪੋਤਰਾ ਇੱਕੋ ਹੀ। ਹਾਂ, ਜਗਤਾਰ ਸੀ ਉਹਦਾ ਨਾਂ ਜਿਹੜਾ ਮਰ ਗਿਆ। ਅੱਛਾ ਜੀ, ਮੇਰੀ ਗੱਲ ਸੁਣੋ ਨਾ, ਉਹ ਸਾਡੀ ਸੰਭਾਲੋ ਪੈਦਾ ਮੇਰੇ। ਅੱਛਾ, ਉਹ ਜਿਹੜੇ ਵੇ ਨਾ ਇੱਥੇ ਆ ਬੱਚੇ ਆਡੇ ਆਡੇ ਪੱਠੇ ਕੱਢਦੇ ਆ ਨਾ ਆਡੇ ਆਡੇ, ਤੇ ਉਹਨੇ ਸਿਆਹ ਇਹਨਾਂ ਵਿਚਕਾਰ ਕਿਤੇ ਇੰਜ ਕਰਕੇ ਨਾ ਬਾਹੋਂ ਫੜ ਲੈਣਾ, ਆਖਣਾ ਪੁੱਤ ਇਹ ਦੱਸ ਵੀ ਤੇਰੀ ਲੱਤ ਵੱਢਾਂ ਕਿ ਬਾਂਹ। ਉਹ ਨਿਆਣੇ ਨੂੰ ਡਰਾਉਣਾ, ਉਹਨੂੰ ਮੁੜ ਕੇ ਆਖਣਾ ਜਾ ਭੱਜ ਕੇ ਪੁੱਛ ਕੇ ਆ ਘਰੋਂ ਵੀ ਕੀ ਕਰਾਂ, ਤੇ ਉਹਨਾਂ ਮੁੜ ਕੇ ਨਿਆਣੇ ਡਰਦਿਆਂ ਜਾਣਾ ਉਹਨਾਂ। ਤੇ ਗਿੱਲ ਸਾਹਿਬ ਹੋਰ ਕੋਈ ਪੁੱਛਣੀ ਗੱਲ ਤੇ ਦੱਸੋ। ਇਹਨਾਂ ਨੂੰ ਪੁੱਛਦੇ ਤੁਹਾਡੇ ਡੇਰੇ ਤੇ ਬੋਰਡ ਵੀ ਹੈਗਾ ਸੀ ਪਿੰਡ ਕੋਲ, ਖੂਹ ਲਾ ਹੋਰ ਹੈਗਾ ਸੀ, ਹੋਰ ਖੂਹ ਦੇ ਉੱਤੇ ਸੀ, ਖੂਹ ਸੀ ਜਿਹੜਾ ਪਿੰਡ ਦੇ ਲਾਗੇ ਉੱਤੇ ਬੋਰ ਸੀ। ਹਾਂ, ਉੱਥੇ ਜਾਂਦੇ ਖੂਹ ਹੀ ਲਾਗੇ ਬੋਰਡ ਦੇ। ਹਾਂਜੀ ਓਏ ਕਹਿੰਦੇ ਆ ਖੂਹ ਸੀ ਨਾਲ ਬੋਰਡ ਦੇ ਨਾਲ। ਇਹ ਬੋਰਡ ਦੇ ਥੱਲੇ ਖੂਹ ਹੀ ਪਿੰਡ ਦੇ, ਜਿਹੜਾ ਨਾ ਆਪਣਾ 4 ਨੰਬਰ 'ਚ ਇਹਨਾਂ ਦਾ ਡੇਰਾ ਸੀ ਤੇ 4 'ਚ ਇਹਨਾਂ ਦਾ ਖੂਹ ਸੀ। 4 ਨੰਬਰ 'ਚ ਡੇਰਾ, 4 'ਚ ਖੂਹ ਸੀ। ਹਾਂਜੀ 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 ਹਾਂਜੀ। ਤੇ ਬੰਦੇ ਪਿੰਡ ਦੇ ਸਾਡਾ ਰਕਬਾ ਸੀ ਤੇ ਬਾਕੀ ਸਾਰਾ ਨਹਿਰ ਵਾਲੇ ਬੰਦੇ ਸੀ। ਇਹਨਾਂ ਨੂੰ ਪੁੱਛੋ ਵੀ ਨਾਗਵਾਲੀਆਂ ਦਾ ਕੋਈ ਟੱਬਰ ਕਿੱਥੇ ਬੈਠਾ। ਅੱਛਾ, ਬਾਬਾ ਜੀ ਪੁੱਛਦੇ ਆ ਵੀ ਉਹ ਨਾਗੋ ਵਾਲੀਆਂ ਦਾ ਟੱਬਰ ਕਿੱਥੇ ਬੈਠਾ? ਨਾਗਵਾਲੀਆਂ ਦਾ ਪਛਾਣ ਅੰਮ੍ਰਿਤਸਰ। ਅੰਮ੍ਰਿਤਸਰਾਂ ਦੇ ਬੈਠਾ। ਅੱਛਾ, ਉਹ ਵੀ 4 ਭਰਾ ਸੀ, ਪਿੰਡ ਦੇ ਉੱਤੇ ਬੈਠੇ ਤੇਜਾ ਹੋਂ ਤੇ ਫੌਜਾ ਹੋਂ। ਅੱਛਾ, ਗੱਲ ਸੁਣੋ ਗਿੱਲ ਸਾਹਿਬ। ਗਿੱਲ ਸਾਹਿਬ ਆਂਦੇ 4 ਭਰਾ ਸੀ, ਸੁਣਿਓ ਜਰਾ। ਫੌਜਾ ਹੋਂ, ਤੇਜਾ ਹੋਂ, ਸੁਦਾਗਰ ਹੋਂ। ਉਹਨਾਂ ਦੇ ਕਤਲ ਵੀ ਪਏ ਸੀ ਤੇ ਦਿੱਲੀੋਂ ਅਜੇ ਬੂਟਾ ਖਲੋਤਾ ਜਿਹੜਾ ਉਹ ਲਾ ਕੇ ਗਏ ਨੇ, ਸਾਡੇ ਵੇਖਣ 'ਚ ਆ ਕੇ ਬਰੀ ਹੋ ਕੇ ਆਏ। ਹਰਿਆਣਾ ਦੇ ਬੂਟਾ ਡੇਰੇ ਵਾਲਾ, ਉਹ ਦਿੱਲੀੋਂ ਲਿਆਏ। ਸਾਧੂ ਸਿੰਘ ਦਾ ਕਤਲ ਪਿਆ ਸੀ। ਆਹੋ, ਧੂੰਦੀਆਂ ਦੇ ਕਤਲ ਪਏ ਸੀ। ਸਾਧੂ ਮਾਰਿਆ ਸੀ ਇਹਦਾ ਛਵੇਗ ਸਿੰਘ ਦਾ, ਅੱਛਾ, ਤੇ ਧੂੰਦੀਆਂ ਜਿਹੜਾ ਸੀ ਉਹ ਬਰਛੀ ਖਾ ਕੇ ਤੇ ਇਹਨਾਂ ਨਾਗਵਾਈਆਂ ਦੇ ਬੂਹੇ ਗੋਂ ਤੇ ਆਂਦਰਾਂ ਬਾਹਰ ਆ ਗਈਆਂ ਸੀ ਤੇ ਪਿੰਡ ਦੀ ਉਹ ਗੁੱਟ ਤੇ ਚਲਿਆ ਗਿਆ ਸੀ। ਪੱਗ ਨਾ ਬੰਨ ਪਾ ਕੇ ਤੇ ਫਿਰ ਡਾਕਟਰ ਨੇ ਮਾਰਿਆ। ਉਹਦਾ ਭਰਾ ਲਾਭ ਸਿੰਘ ਸੀ ਧੁੰਦੀਏ ਜਿਹੜੇ। ਅੱਛਾ, ਉਸ ਆਂਦੇ ਆ ਵੀ ਜਿਹੜਾ ਸਾਧੂ ਸਿੰਘ ਦਾ ਟੱਬਰ ਹੈ ਨਾ, ਉਸੇ ਸਾਡੇ ਵਾਲੇ ਪਿੰਡ 'ਚ ਬੈਠਾ ਵਾ। ਅੱਛਾ, ਹਾਂ, ਇਹ ਇਹਨਾਂ ਚੋਂ ਜਗ ਸਿੰਘ ਕਿਹਾ ਚੋਂ। ਜੱਗ ਸਿੰਘ ਗਿਆ ਜੋ? ਆਹੋ, ਉਹਨੂੰ ਪੁੱਛ ਜਗ ਸਿੰਘ ਸ਼ਿੰਗਾਰੇ ਹੋਣੀ ਕਿੱਥੇ ਬੈਠੇ ਆ। ਸਾਰੇ ਖਾੜੀਏ ਸਾਰੇ ਪਿੰਡ ਹੀ ਬੈਠੇ ਆ। ਜੱਗ ਸਿੰਘ ਤੇ ਜਗ ਸਿੰਘ ਤੇ ਅੰਮ੍ਰਿਤ ਸਿੰਘ ਦੋਵੇਂ ਭਰਾ ਸੀ। ਜੱਗ ਸਿੰਘ ਤੇ ਅੰਬਰ ਸਿੰਘ ਆਂਦੇ ਭਰਾ ਸੀ ਦੋ। ਉਹਦਾ ਮੁੰਡਾ ਇੱਥੇ ਮਾਰਿਆ ਸੀ, ਆਪਣਾ ਸ਼ਿੰਗਾਰੇ ਨੇ ਭਰਾ ਨੇ ਮਾਰਿਆ ਸੀ ਪਾਲੂ ਨੂੰ। ਆਂਦੇ ਵੀ ਸ਼ਿੰਗਾਰੇ ਦੇ ਭਰਾ ਨੇ ਮਾਰਿਆ ਸੀ ਪਾਲੂ ਨੂੰ। ਹਾਂਜੀ, ਉਹ ਮੁੜ ਕੇ ਪਿੰਡ ਨੇ ਏਕਾ ਕਰਕੇ ਨਾ ਤੇ ਆਖਿਆ ਸੀ ਵੀ ਭਰਾ ਘੁਲਦੇ ਸੀ। ਦਿਵਾਲੀ ਦੀ ਰਾਤ ਸੀ, ਫਿਰ ਡਿੱਗਾ ਤੇ ਦਾਤਰੀ ਵੱਜ ਗਈ ਆ। ਪਿੰਡ ਨੇ ਕਤਲ ਨਹੀਂ ਪੈਣ ਦਿੱਤਾ। ਠੀਕ ਹੈ ਗਿੱਲ ਸਾਹਿਬ, ਫਿਰ ਕਰਦੇ ਰਾਬਤਾ। ਠੀਕ ਹੈ, ਫਿਰ ਬੜੀ ਮਿਹਰਬਾਨੀ। ਬਹੁਤ ਜਦੋਂ ਮਿਹਰਬਾਨੀ ਤੇਰੀ। ਸਲਾਮ ਅਲੈਕੁਮ ਮਾਂ ਜੀ। ਵਾਲੇਕੁਮ ਸਲਾਮ। ਮਾਂ ਜੀ, ਕੀ ਨਾਮ ਤੁਹਾਡਾ? ਮੇਰਾ ਮੀਦਾ ਮੇਰਾ ਤੇ ਤੁਹਾਡੇ ਅੱਬਾ ਜੀ ਦਾ ਕੀ ਨਾਮ? ਮੇਰਾ ਨਿਹਾਲ ਬਾਬਾ ਨਿਹਾਲ। ਨਿਹਾਲ, ਬਾਬਾ ਨਿਹਾਲ। ਹਾਂਜੀ। ਇਹ ਜਿਹੜਾ ਪਿੰਡ ਜਿੱਥੇ ਬੈਠੇ ਆ, ਕੀ ਨਾਮ ਪਿੰਡ ਦਾ? ਪਿੰਡ ਦਾ 30 ਚੱਕ। 30 ਚੱਕ, ਦੈਲਪੁਰ ਫੈਸਲਾਬਾਦ ਦੇ ਵਿੱਚ। ਹਾਂ, ਲਾਲਪੁਰ ਫੈਸਲਾ। ਤੇ ਜਦੋਂ ਹੋਈ ਆ 47 ਚ ਰੌਲੇ ਪਏ ਜਾੜੇ ਪਏ, ਉਦੋਂ ਕਿੰਨੀ ਉਮਰ ਸੀ ਤੁਹਾਡੀ? ਉਦੋਂ 3 ਸਾਲ ਦੀ ਸਮਾਂ। ਅੱਛਾ, ਕੋਈ ਨਾਂ ਸੁਣਿਆ ਬਾਬਾ ਤਾਰਾ ਸਿੰਘ ਭਲਵਾਨ ਹੋਣਾ ਦਾ, ਜਿਨ੍ਹਾਂ ਨਾਲ ਹੁੰਦੇ ਹੁੰਦੇ ਆ? ਮੈਂ ਨਹੀਂ ਪਤਾ, ਮੈਨੂੰ ਪਤਾ ਅੱਛਾ, ਨਹੀਂ। 3 ਸਾਲ ਦੇ ਬੱਚੇ ਨੂੰ ਕੀ ਪਤਾ ਹੁੰਦਾ।
ਤੁਹਾਡੇ ਤੋਂ ਵੱਡੇ ਵੀ ਕੋਈ ਹੈ, ਤੁਹਾਡੇ ਭਾਈ ਜਾਂ ਭੈਣ? ਮੇਰੀ ਭੈਣ ਮਰ ਗਈ ਆ, ਠੀਕ, ਵੱਡੀ ਸੀ। ਵੱਡੀ ਮੇਰੀ ਭੈਣ ਮਰ ਗਈ। ਉਹਨਾਂ ਤੋਂ ਬਾਅਦ ਤਾਂ ਤੁਸੀਂ ਨਾ ਤੇ ਭਰਾ ਤੋਂ। ਅੱਬਾ ਜੀ ਤੁਹਾਡੇ ਕੀ ਕਰਦੇ ਸੀ? ਮੇਰਾ ਅੱਬਾ ਜੀ ਹਸਪਤਾਲ ਦਾ ਕੰਮ ਕਰਦੇ। ਅੱਛਾ, ਹਸਪਤਾਲ। ਉਹਲਾ ਹਸਪਤਾਲ ਚੌਂਕੀ ਵਾਲਾ ਹਸਪਤਾਲ ਸੀ ਨਾ, ਉੱਥੇ ਬਾਬਾ ਨਿਹਾਲ ਕੰਮ ਕਰਦਾ। ਠੀਕ ਹੈ, ਪਹਿਲੋਂ ਵਾਈ ਜੋਤੀ ਕਰਦਾ, ਠੀਕ, ਪਹਿਲੋਂ ਵਾਈ ਜੋਤੀ ਕਰਦਾ। ਠੀਕ ਹੈ ਭਾਈ।